ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਜੁਲਾਈ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਰੱਬ, ਸੁਨਹਿਰੀ ਮਤਨ ਜ਼ਬੂਰ। ਅਸਮਾਨ ਰੱਬ ਦਾ ਜਲਾਲ ਜ਼ਾਹਿਰ ਕਰਦਾ ਹੈ ਤੇ ਫਜ਼ਾ ਉਹਦੀ ਦਸਤਕਾਰੀ ਵਿਖਾਉਂਦੀ ਹੈ। ਜਵਾਬੀ ਪੜ੍ਹਾਈ। ਜ਼ਬੂਰ। ਪਰ ਰੱਬ ਦੀ ਰਾਹ ਕਾਮਲ ਹੈ, ਖੁਦਾਵੰਦ ਦਾ ਕਲਾਮ ਤਾਇਆ ਹੋਇਆ ਹੈ। ਉਹ ਉਹਨਾਂ ਸਾਰਿਆਂ ਦੀ ਸਿਫਰ ਹੈ ਜਿਹੜੇ ਉਹਦੇ ਉੱਤੇ ਭਰੋਸਾ ਰੱਖਦੇ ਨੇ, ਕਿਉਂ ਜੋ ਖੁਦਾਵੰਦ ਦੇ ਇਲਾਵਾ ਹੋਰ ਕੋਈ ਚਟਾਨ ਨਹੀਂ ਹੈ। ਰੱਬ ਹੀ ਮੈਨੂੰ ਕੂਵਤ ਨਾਲ ਕਮਰ ਬਸਤਾ ਕਰਦਾ ਹੈ ਤੇ ਮੇਰੀ ਰਾਹ ਕਾਮਲ ਕਰਦਾ ਹੈ। ਉਹੀ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ ਤੇ ਮੈਨੂੰ ਮੇਰੀਆਂ ਉੱਚੀਆਂ ਥਾਵਾਂ ਵਿੱਚ ਕਾਇਮ ਕਰਦਾ ਹੈ। ਉਹ ਮੇਰੇ ਹੱਥਾਂ ਨੂੰ ਜੰਗ ਕਰਨਾ ਸਿਖਾਉਂਦਾ ਹੈ, ਇੱਥੇ ਤੀਕਰ ਵੀ ਮੇਰੀਆਂ ਬਾਹਾਂ ਪਿੱਤਲ ਦੀ ਕਮਾਨ ਨੂੰ ਮਰੋੜ ਦਿੰਦੀਆਂ ਨੇ। ਤੂੰ ਮੈਨੂੰ ਆਪਣੀ ਮੁਕਤੀ ਦੀ ਸਿਫਰ ਦਿੱਤੀ ਏ ਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਤੇ ਤੇਰੀ ਨਰਮੀ ਨੇ ਮੈਨੂੰ ਬਜ਼ੁਰਗ ਬਣਾਇਆ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਮੈਂ ਖੁਦਾਵੰਦ ਤੋਂ ਬਹੁਤ ਸ਼ਾਦਮਾਨ ਵਾਂ, ਮੇਰੀ ਜਾਨ ਖੁਦਾਵੰਦ ਵਿੱਚ ਖੁਸ਼ ਹੋਵੇਗੀ, ਕਿਉਂ ਜੇ ਉਹਨੇ ਮੈਨੂੰ ਮੁਕਤੀ ਦੇ ਕੱਪੜੇ ਪਵਾਏ। ਉਹਨੇ ਮੈਨੂੰ ਰਾਸਤਬਾਜ਼ੀ ਦੇ ਖਿਲਤ ਨਾਲ ਮੁਲੱਬਸ ਕੀਤਾ, ਜਿਵੇਂ ਲਾੜਾ ਸਿਰੇ ਨਾਲ ਆਪਣੇ ਆਪ ਨੂੰ ਸਜਾਉਂਦਾ ਏ ਤੇ ਵਹੁਟੀ ਆਪਣੇ ਜ਼ੇਵਰਾਂ ਨਾਲ ਆਪਣਾ ਸ਼ਿੰਗਾਰ ਕਰਦੀ ਏ। ਕਿਉਂ ਜੇ ਜਿਵੇਂ ਧਰਤੀ ਆਪਣੇ ਬੂਟਿਆਂ ਨੂੰ ਪੈਦਾ ਕਰਦੀ ਏ, ਜਿਵੇਂ ਬਾਗ ਉਹਨਾਂ ਸ਼ੈਵਾਂ ਨੂੰ ਜਿਹੜੀਆਂ ਉਹਦੇ ਵਿੱਚ ਬੋਈਆਂ ਹੋਈਆਂ ਨੇ ਉਗਾਉਂਦਾ ਏ, ਇਸੇ ਤਰ੍ਹਾਂ ਖੁਦਾਵੰਦ ਰੱਬ ਸਚਿਆਈ ਤੇ ਸਤਾਇਸ਼ ਨੂੰ ਸਾਰੀਆਂ ਕੌਮਾਂ ਦੇ ਸਾਹਮਣੇ ਜ਼ਹੂਰ ਵਿੱਚ ਲਿਆਵੇਗਾ। ਸੈਮੂਅਲ। ਜਦ ਖੁਦਾਵੰਦ ਨੇ ਦਾਊਦ ਨੂੰ ਉਹਦੇ ਸਾਰੇ ਵੈਰੀਆਂ ਤੇ ਸਾਊਲ ਦੇ ਹੱਥੋਂ ਰਿਹਾਈ ਦਿੱਤੀ ਤੇ ਉਹਨੇ ਖੁਦਾਵੰਦ ਦੇ ਹਜ਼ੂਰ ਐਸ ਮਜ਼ਮੂਨ ਦਾ ਗੀਤ ਗਾਇਆ। ਉਹ ਆਖਣ ਲੱਗਿਆ, ਖੁਦਾਵੰਦ ਮੇਰੀ ਚਟਾਨ ਤੇ ਮੇਰਾ ਕਲਾ ਤੇ ਮੇਰਾ ਛੁਡਾਉਣ ਵਾਲਾ ਏ। ਰੱਬ ਮੇਰੀ ਚਟਾਨ ਏ, ਮੈਂ ਉਹਦੇ ਉੱਤੇ ਹੀ ਭਰੋਸਾ ਰੱਖਾਂਗਾ। ਉਹੀ ਮੇਰੀ ਸਿਫਰ ਤੇ ਮੇਰੀ ਚਟਾਨ ਏ, ਮੇਰਾ ਉੱਚਾ ਬੁਰਜ ਤੇ ਮੇਰੀ ਪਨਾਹ ਏ। ਮੈਨੂੰ ਮੁਕਤੀ ਦੇਣ ਵਾਲੇ, ਤੂੰ ਹੀ ਮੈਨੂੰ ਜ਼ੁਲਮ ਤੋਂ ਬਚਾਉਣਾ ਏ। ਮੈਂ ਖੁਦਾਵੰਦ ਨੂੰ ਜਿਹੜਾ ਵਡਿਆਈ ਦੇ ਲਾਇਕ ਏ ਪੁਕਾਰਾਂਗਾ। ਇਸ ਤਰ੍ਹਾਂ ਮੈਂ ਆਪਣੇ ਵੈਰੀਆਂ ਤੋਂ ਬਚਾਇਆ ਜਾਵਾਂਗਾ। ਕਿਉਂ ਜੇ ਮੌਤ ਦੀਆਂ ਮੌਜਾਂ ਨੇ ਮੈਨੂੰ ਘੇਰਿਆ, ਬੇਦੀਨੀ ਦੇ ਸਲਾਬਾਂ ਨੇ ਮੈਨੂੰ ਡਰਾਇਆ। ਪਾਤਾਲ ਦੀਆਂ ਰੱਸੀਆਂ ਮੇਰੇ ਆਲੇ ਦੁਆਲੇ ਸੀ, ਮੌਤ ਦੇ ਫੰਦੇ ਮੇਰੇ ਉੱਤੇ ਆ ਪਏ। ਆਪਣੀ ਮੁਸੀਬਤ ਵਿੱਚ ਮੈਂ ਖੁਦਾਵੰਦ ਨੂੰ ਪੁਕਾਰਿਆ, ਮੈਂ ਆਪਣੇ ਰੱਬ ਦੇ ਅੱਗੇ ਚਿਲਾਇਆ। ਉਹਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਤੇ ਮੇਰੀ ਫਰਿਆਦ ਉਹਦੇ ਕੰਨਾਂ ਤੀਕਰ ਅਪੜੀ। ਖੁਦਾਵੰਦ ਅਸਮਾਨ ਤੋਂ ਗੱਜਿਆ ਤੇ ਹੱਕ ਤਾਲਾ ਨੇ ਆਪਣੀ ਆਵਾਜ਼ ਸੁਣਾਈ। ਉਹਨੇ ਤੀਰ ਚਲਾ ਕੇ ਉਹਨਾਂ ਨੂੰ ਨਿਖੇੜਿਆ ਤੇ ਬਿਜਲੀ ਨਾਲ ਉਹਨਾਂ ਨੂੰ ਸ਼ਿਕਸਤ ਦਿੱਤੀ। ਤਦ ਖੁਦਾਵੰਦ ਦੀ ਡਾਂਟ ਨਾਲ, ਉਹਦੇ ਨਥਨਿਆਂ ਦੇ ਦਮ ਨਾਲ ਸਮੁੰਦਰ ਦੀ ਥਾਂ ਵਿਖਾਲੀ ਦੇਣ ਲੱਗੀ ਤੇ ਜਹਾਨ ਦੀਆਂ ਨੀਹਾਂ ਸਾਹਮਣੇ ਆਉਣ ਲੱਗੀਆਂ। ਉਹਨੇ ਉੱਤੋਂ ਹੱਥ ਵਧਾ ਕੇ ਮੈਨੂੰ ਥਾਮ ਲਿਆ ਤੇ ਮੈਨੂੰ ਬਹੁਤ ਪਾਣੀ ਵਿੱਚੋਂ ਖਿੱਚ ਕੇ ਬਾਹਰ ਕੱਢਿਆ। ਉਹਨੇ ਮੇਰੇ ਜ਼ੋਰਦਾਰ ਵੈਰੀ ਤੇ ਮੇਰੇ ਨਾਲ ਅਦਾਵਤ ਰੱਖਣ ਵਾਲਿਆਂ ਤੋਂ ਮੈਨੂੰ ਛੁਡਾਇਆ, ਕਿਉਂ ਜੇ ਉਹ ਮੇਰੇ ਲਈ ਬਹੁਤ ਜ਼ਬਰਦਸਤ ਸੀ। ਉਹ ਮੇਰੀ ਮੁਸੀਬਤ ਦੇ ਦਿਨ ਮੇਰੇ ਉੱਤੇ ਆ ਪਏ, ਪਰ ਖੁਦਾਵੰਦ ਮੇਰਾ ਸਹਾਰਾ ਸੀ। ਉਹ ਮੈਨੂੰ ਖੁੱਲੀ ਥਾਂ ਵਿੱਚ ਕੱਢ ਵੀ ਲਿਆਇਆ। ਉਹਨੇ ਮੈਨੂੰ ਛੁਡਾਇਆ, ਇਸ ਲਈ ਵੀ ਉਹ ਮੈਥੋਂ ਖੁਸ਼ ਸੀ। ਖੁਦਾਵੰਦ ਨੇ ਮੇਰੀ ਨੇਕੀ ਦੇ ਮੁਤਾਬਕ ਮੈਨੂੰ ਜਜ਼ਾ ਦਿੱਤੀ ਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਮੈਨੂੰ ਬਦਲਾ ਦਿੱਤਾ। ਕਿਉਂ ਜੇ ਮੈਂ ਖੁਦਾਵੰਦ ਦੀ ਰਾਹ ਉੱਤੇ ਟੁਰਦਾ ਰਿਹਾ ਤੇ ਸ਼ਰਾਰਤ ਨਾਲ ਆਪਣੇ ਰੱਬ ਤੋਂ ਵੱਖ ਨਾ ਹੋਇਆ। ਯਸਾਇਆ। ਵੇਖੋ, ਰੱਬ ਮੇਰੀ ਮੁਕਤੀ ਏ, ਮੈਂ ਉਹਦੇ ਤੇ ਤਵੱਕਲ ਕਰਾਂਗਾ ਤੇ ਨਾ ਡਰਾਂਗਾ। ਕਿਉਂ ਜੇ ਯਹੋਵਾ ਮੇਰਾ ਜ਼ੋਰ ਏ ਤੇ ਉਹ ਮੇਰੀ ਮੁਕਤੀ ਹੋਇਆ ਏ। ਤੇ ਤੁਸੀਂ ਖੁਸ਼ ਹੋ ਕੇ ਮੁਕਤੀ ਦੇ ਚਸ਼ਮਿਆਂ ਤੋਂ ਪਾਣੀ ਭਰੋਗੇ ਤੇ ਇਸ ਵੇਲੇ ਤੁਸੀਂ ਆਖੋਗੇ ਵੀ ਖੁਦਾਵੰਦ ਦੀ ਸਤਾਇਸ਼ ਕਰੋ, ਉਹਦੇ ਤੋਂ ਦੁਆ ਮੰਗੋ, ਲੋਕਾਂ ਦੇ ਵਿਚਕਾਰ ਉਹਦੇ ਕੰਮਾਂ ਦਾ ਬਿਆਨ ਕਰੋ ਤੇ ਆਖੋ ਵੀ ਉਹਦਾ ਨਾਂ ਉੱਚਾ ਏ। ਖੁਦਾਵੰਦ ਦੀ ਮਦਦ ਸਰਾਈ ਕਰੋ, ਕਿਉਂ ਜੇ ਉਹਨੇ ਜਲਾਲੀ ਕੰਮ ਕੀਤੇ ਜਿਨ੍ਹਾਂ ਨੂੰ ਜੱਗ ਜਾਣਦਾ ਏ। ਐ ਸਿਯੋਨ ਦੀ ਵਸਣ ਵਾਲੀ, ਤੂੰ ਚਿੱਲਾ ਤੇ ਲਲਕਾਰ, ਕਿਉਂ ਜੇ ਤੇਰੇ ਵਿੱਚ ਇਸਰਾਈਲ ਦਾ ਕਦੂਸ ਬਜ਼ੁਰਗ ਹੈ।
ਤਵਾਰੀਖ। ਜਦ ਫਿਲਿਸਤੀਆਂ ਨੇ ਸੁਣਿਆ ਕਿ ਦਾਊਦ ਮਮਸੂਹ ਹੋ ਕੇ ਪੂਰੇ ਇਸਰਾਏਲ ਦਾ ਬਾਦਸ਼ਾਹ ਬਣਿਆ ਹੈ, ਤੇ ਸਾਰੇ ਫਿਲਿਸਤੀ ਦਾਊਦ ਨੂੰ ਲੱਭਣ ਲਈ ਚੜ੍ਹ ਆਏ, ਤੇ ਦਾਊਦ ਇਹ ਸੁਣ ਕੇ ਉਹਨਾਂ ਦੇ ਮੁਕਾਬਲੇ ਲਈ ਨਿਕਲ ਆਇਆ, ਤੇ ਫਿਲਿਸਤੀਆਂ ਨੇ ਆ ਕੇ ਰਿਫਾਇਮ ਦੀ ਵਾਦੀ ਵਿੱਚ ਧਾਵਾ ਮਾਰਿਆ। ਤਦ ਦਾਊਦ ਨੇ ਖੁਦਾਵੰਦ ਤੋਂ ਸਵਾਲ ਕੀਤਾ ਵੀ ਮੈਂ ਫਿਲਿਸਤੀਆਂ ਉੱਤੇ ਚੜ੍ਹ ਜਾਵਾਂ, ਕੀ ਤੂੰ ਉਹਨਾਂ ਨੂੰ ਮੇਰੇ ਹੱਥ ਵਿੱਚ ਕਰ ਦੇਵੇਂਗਾ? ਖੁਦਾਵੰਦ ਨੇ ਆਖਿਆ, ਚੜ੍ਹ ਜਾ, ਕਿਉਂ ਜੇ ਮੈਂ ਉਹਨਾਂ ਨੂੰ ਤੇਰੇ ਹੱਥ ਵਿੱਚ ਕਰ ਦੇਵਾਂਗਾ। ਫਿਰ ਉਹ ਬਾਲ ਪਰਾਜ਼ੀਮ ਵਿੱਚ ਆਏ, ਤੇ ਦਾਊਦ ਨੇ ਉੱਥੇ ਹੀ ਉਹਨਾਂ ਨੂੰ ਮਾਰਿਆ। ਤੇ ਦਾਊਦ ਨੇ ਆਖਿਆ ਭਈ ਰੱਬ ਨੇ ਮੇਰੇ ਹੱਥ ਵਿੱਚ ਮੇਰੇ ਵੈਰੀਆਂ ਨੂੰ ਅਜਿਹਾ ਚੀਰਿਆ ਜਿਵੇਂ ਪਾਣੀ ਚਾਕ ਚਾਕ ਹੋ ਜਾਂਦਾ ਹੈ। ਇਸ ਪਾਰੋਂ ਉਹਨਾਂ ਨੇ ਉਸ ਥਾਂ ਦਾ ਨਾਂ ਬਾਲ ਪਰਾਜ਼ੀਮ ਰੱਖਿਆ, ਤੇ ਉਹ ਆਪਣੇ ਬੁੱਤਾਂ ਨੂੰ ਉੱਥੇ ਹੀ ਛੱਡ ਗਏ, ਤੇ ਉਹ ਦਾਊਦ ਦੇ ਹੁਕਮ ਨਾਲ ਅੱਗ ਵਿੱਚ ਸਾੜ ਦਿੱਤੇ ਗਏ। ਤੇ ਫਿਲਿਸਤੀਆਂ ਨੇ ਫਿਰ ਉਸ ਵਾਦੀ ਵਿੱਚ ਧਾਵਾ ਮਾਰਿਆ, ਤੇ ਦਾਊਦ ਨੇ ਫਿਰ ਰੱਬ ਅੱਗੇ ਸਵਾਲ ਕੀਤਾ, ਤੇ ਰੱਬ ਨੇ ਉਹਨੂੰ ਆਖਿਆ, ਤੂੰ ਉਹਨਾਂ ਦਾ ਪਿੱਛਾ ਨਾ ਕਰੀਂ, ਬਲਕਿ ਉਹਨਾਂ ਦੇ ਕੋਲੋਂ ਕਤਰਾ ਕੇ ਨਿਕਲ ਜਾ, ਤੇ ਤੂਤ ਦੇ ਰੁੱਖਾਂ ਦੇ ਸਾਹਮਣੇ ਉਹਨਾਂ ਉੱਤੇ ਹਮਲਾ ਕਰ। ਤੇ ਜਦ ਤੂੰ ਤੂਤ ਦੇ ਰੁੱਖਾਂ ਦੀਆਂ ਫੁੰਗੀਆਂ ਉੱਤੇ ਟੁਰਨ ਦੀ ਆਵਾਜ਼ ਸੁਣੇ, ਤਦ ਲੜਾਈ ਕਰਨ ਨੂੰ ਨਿਕਲ, ਕਿਉਂ ਜੇ ਰੱਬ ਤੇਰੇ ਅੱਗੇ ਫਿਲਿਸਤੀਆਂ ਦੇ ਲਸ਼ਕਰ ਨੂੰ ਮਾਰਨ ਲਈ ਨਿਕਲਿਆ ਏ। ਤੇ ਦਾਊਦ ਨੇ ਜਿਵੇਂ ਰੱਬ ਨੇ ਉਹਨੂੰ ਆਖਿਆ ਸੀ ਕੀਤਾ, ਤੇ ਉਹਨਾਂ ਨੇ ਫਿਲਿਸਤੀਆਂ ਦੀ ਫੌਜ ਨੂੰ ਜਬੂਨ ਤੋਂ ਲੈ ਕੇ ਜਿਜ਼ਰ ਤੀਕਰ ਕਤਲ ਕੀਤਾ। ਤੇ ਦਾਊਦ ਦੀ ਮਸ਼ਹੂਰੀ ਸਾਰੇ ਮੁਲਕਾਂ ਵਿੱਚ ਫੈਲ ਗਈ, ਤੇ ਖੁਦਾਵੰਦ ਨੇ ਸਾਰੀਆਂ ਕੌਮਾਂ ਉੱਤੇ ਉਹਦਾ ਖੌਫ ਬਿਠਾ ਦਿੱਤਾ। ਮੁਕਾਸ਼ਫਾ। ਫਿਰ ਮੈਂ ਸ਼ਹਿਰ ਮੁਕੱਦਸ ਨਵੇਂ ਯਰੂਸ਼ਲਮ ਨੂੰ ਅਸਮਾਨ ਉੱਤੋਂ ਰੱਬ ਕੋਲੋਂ ਉਤਰਦਿਆਂ ਵੇਖਿਆ, ਤੇ ਉਹ ਉਸ ਵਹੁਟੀ ਤਰ੍ਹਾਂ ਸਜਿਆ ਹੋਇਆ ਸੀ ਜਿਹਨੇ ਆਪਣੇ ਸ਼ੌਹਰ ਲਈ ਸ਼ਿੰਗਾਰ ਕੀਤਾ ਹੋਵੇ। ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ ਭਈ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ, ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਤੇ ਉਹ ਉਹਦੇ ਲੋਕ ਹੋਣਗੇ, ਤੇ ਰੱਬ ਆਪ ਉਹਨਾਂ ਦੇ ਨਾਲ ਰਹੇਗਾ ਤੇ ਉਹਨਾਂ ਦਾ ਰੱਬ ਹੋਵੇਗਾ, ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਵੇਗੀ, ਤੇ ਨਾ ਵੈਨ ਰਵੇਗਾ, ਨਾ ਚੀਖੋ ਪੁਕਾਰ, ਨਾ ਭੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਤੇ ਜਿਹੜਾ ਤਖਤ ਉੱਤੇ ਬੈਠਿਆ ਸੀ ਉਹਨੇ ਆਖਿਆ, ਵੇਖ, ਮੈਂ ਸਾਰੀਆਂ ਸ਼ੈਵਾਂ ਨੂੰ ਨਵਾਂ ਬਣਾ ਦੇਣਾ ਵਾਂ। ਫਿਰ ਉਹਨੇ ਆਖਿਆ ਭਈ ਲਿਖ ਲੈ, ਕਿਉਂ ਜੇ ਇਹ ਗੱਲਾਂ ਸੱਚੀਆਂ ਤੇ ਬਰਹੱਕ ਨੇ। ਫਿਰ ਉਹਨੇ ਮੈਨੂੰ ਆਖਿਆ, ਇਹ ਗੱਲਾਂ ਪੂਰੀਆਂ ਹੋ ਗਈਆਂ। ਮੈਂ ਅਲਫਾ ਤੇ ਓਮੈਗਾ, ਯਾਨੀ ਸ਼ੁਰੂ ਤੇ ਅਖੀਰ ਵਾਂ। ਮੈਂ ਤਰਿਆਏ ਨੂੰ ਹਯਾਤੀ ਦੇ ਪਾਣੀ ਦੇ ਚਸ਼ਮੇ ਤੋਂ ਮੁਫਤ ਪਿਲਾਵਾਂਗਾ। ਜਿਹੜਾ ਗਾਲਬ ਆਵੇ ਉਹੀ ਇਹਨਾਂ ਸ਼ੈਵਾਂ ਦਾ ਵਾਰਸ ਹੋਵੇਗਾ, ਤੇ ਮੈਂ ਉਹਦਾ ਰੱਬ ਹੋਵਾਂਗਾ, ਤੇ ਉਹ ਮੇਰਾ ਪੁੱਤਰ ਹੋਵੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਸਵਾਲ, ਰੱਬ ਕੀ ਏ? ਜਵਾਬ, ਰੱਬ ਗੈਰ ਬਦਨੀ, ਇਲਾਹੀ, ਆਲਾ, ਲਾਮਹਿਦੂਦ ਸਿਆਨ, ਰੂਹ, ਜਾਨ, ਅਸੂਲ, ਹਯਾਤੀ, ਸੱਚਾਈ, ਮੁਹੱਬਤ ਏ। ਸਵਾਲ, ਕੀ ਇਹ ਇਸਤਲਾਹਾਂ ਮੁਤਰਾਦਫ ਲਫ਼ਜ਼ ਨੇ? ਜਵਾਬ, ਹਾਂਜੀ, ਇਹ ਇੱਕ ਮੁਤਲਕ ਰੱਬ ਦਾ ਹਵਾਲਾ ਦਿੰਦੇ ਨੇ। ਇਹਦਾ ਮਕਸਦ ਇਲਾਹੀ ਦੀ ਫਿਤਰਤ, ਜੋਹਰ ਤੇ ਕਾਮਲੀਅਤ ਨੂੰ ਜ਼ਾਹਰ ਕਰਨਾ ਵੀ ਏ। ਰੱਬ ਦੀਆਂ ਖਸਲਤਾਂ ਇਨਸਾਫ, ਰਹਿਮ, ਸਿਆਨ, ਨੇਕੀ ਵਗੈਰਾ ਨੇ। ਸਵਾਲ, ਕੀ ਇੱਕ ਤੋਂ ਵੱਧ ਰੱਬ ਜਾਂ ਅਸੂਲ ਹੈ? ਜਵਾਬ, ਨਹੀਂ ਏ। ਅਸੂਲ ਤੇ ਉਹਦਾ ਖਿਆਲ ਇੱਕ ਏ, ਤੇ ਉਹ ਇੱਕ ਰੱਬ, ਕਾਦਰ ਮੁਤਲਕ, ਹਮਾਦਾਨੀ ਤੇ ਹਮਾਜਾਈ ਹਸਤੀ ਏ, ਤੇ ਉਹਦਾ ਪਰਛਾਵਾਂ ਇਨਸਾਨ ਤੇ ਸੰਸਾਰ ਏ। ਇਲਾਹੀ ਤਬੀਅਤ ਜਿਵੇਂ ਰੂਹਾਨੀ ਸਿਆਨ ਉੱਤੇ ਜ਼ਾਹਿਰ ਹੋਈ ਏ, ਵਾਜ਼ਿਹ ਤੌਰ ਤੇ ਦੱਸਦੀ ਏ ਕਿ ਸਭ ਕੁਝ ਸਿਆਨ ਹੀ ਏ, ਤੇ ਇਹ ਸਿਆਨ ਰੱਬ, ਕਾਦਰ ਮੁਤਲਕ, ਕਾਦਰੁਲ ਜ਼ਹੂਰ, ਅਲਾਮੁਲ ਗਯੂਬ, ਯਾਨੀ ਸਾਰੀ ਕੁਦਰਤ ਵਾਲਾ, ਹਰ ਥਾਂ ਤੇ ਹਾਜ਼ਰ ਤੇ ਸਭ ਕੁਝ ਜਾਣਨ ਵਾਲਾ ਏ। ਇਸ ਲਈ ਉਹ ਸਭ ਕੁਝ ਜੋ ਸੱਚਮੁੱਚ ਹੈ ਏ, ਉਹ ਸਿਆਨ ਨੂੰ ਜ਼ਾਹਿਰ ਕਰਦਾ ਏ। ਜਦੋਂ ਅਸੀਂ ਇਹ ਮੰਨ ਲੈਂਦੇ ਹਾਂ
ਵੀ ਰੱਬ ਜਾਂ ਚੰਗਿਆਈ ਹਰ ਪਾਸੇ ਮੌਜੂਦ ਤੇ ਸਾਰੀ ਤਾਕਤ ਰੱਖਦਾ ਏ, ਤੇ ਅਸੀਂ ਕਾਦਰ ਮੁਤਲਿਕ ਦੇ ਉੱਚੇ ਮਤਲਬ ਨੂੰ ਗਵਾ ਦਿੰਦੇ ਹਾਂ। ਅਸੀਂ ਹੱਲੇ ਵੀ ਇਹ ਮੰਨਦੇ ਹਾਂ ਕਿ ਸ਼ੈਤਾਨ ਦੇ ਨਾਮ ਵਾਲੀ ਇੱਕ ਹੋਰ ਤਾਕਤ ਮੌਜੂਦ ਏ। ਇਹ ਯਕੀਨ ਭਈ ਇੱਕ ਤੋਂ ਬਹੁਤੀਆਂ ਸਿਆਣਾਂ ਮੌਜੂਦ ਨੇ ਇਲਾਹੀ ਥਿਆਲੋਜੀ ਲਈ ਇੰਨੀ ਤਬਾਹੀ ਦੀ ਵਜ੍ਹਾ ਬਣਦੀ ਏ ਜਿੰਨੀ ਪੁਰਾਣੀਆਂ ਫਰਜ਼ੀ ਕਹਾਣੀਆਂ ਤੇ ਗੈਰ ਕੌਮਾਂ ਦੀ ਬੁੱਤ ਪ੍ਰਸਤੀ ਏ। ਇੱਕ ਪਿਓ ਇੱਥੇ ਤਿੱਕਰ ਵੀ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦਾ ਭਰਾ ਹੋਣਗੇ, ਤੇ ਇੱਕ ਸਿਆਣ ਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਤੇ ਸੱਚਾਈ ਨਾਲ ਤੇ ਅਸੂਲ ਤੇ ਰੂਹਾਨੀ ਤਾਕਤ ਨਾਲ ਬਣਦੀ ਏ, ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਇੱਕ ਤੋਂ ਬਹੁਤੀਆਂ ਸਿਆਣਾਂ ਦੀ ਫਰਜ਼ੀ ਮੌਜੂਦਗੀ ਬੁੱਤ ਪ੍ਰਸਤੀ ਦੀ ਗਲਤੀ ਉੱਤੇ ਨਿਉ ਰੱਖਦੀ ਏ। ਇਸ ਗਲਤੀ ਨੇ ਰੂਹਾਨੀ ਕੂਵਤ ਦੀ ਗੁੰਮਸ਼ੁਦਗੀ ਨੂੰ, ਹਯਾਤੀ ਦੀ ਰੂਹਾਨੀ ਮੌਜੂਦਗੀ ਨੂੰ ਇੱਕ ਅਦਮ ehtimal ਤੋਂ ਮੁਬਰਰਾ ਲਾਮੁਤਨਾਹੀ ਸੱਚਾਈ ਦੇ ਤੌਰ ਤੇ ਹਮੇਸ਼ਾ ਦੀ ਤੇ ਆਲਮੀ ਮੁਹੱਬਤ ਦੀ ਗੁੰਮਸ਼ੁਦਗੀ ਨੂੰ ਫਰਜ਼ ਕਰ ਲਿਆ ਹੈ। ਉਸ ਇਲਾਹੀ ਸਾਇੰਸ ਦੇ ਬਾਰੇ ਬੇਈਮਾਨੀ ਨਾਲ ਗੱਲ ਕਰਨਾ ਫਜ਼ੂਲ ਏ ਜਿਹੜੀ ਸਾਰੀ ਮੁਖਾਲਫਤ ਨੂੰ ਨੇਸਤ ਕਰਦੀ ਏ, ਜਦ ਤੁਸੀਂ ਸਾਇੰਸ ਦੀ ਅਸਲੀਅਤ ਨੂੰ ਜ਼ਾਹਿਰ ਕਰ ਸਕਦੇ ਹੋ। ਜੇ ਅਸਲੀਅਤ ਰੱਬ ਇਲਾਹੀ ਅਸੂਲ ਦੇ ਨਾਲ ਪੂਰੇ ਤੌਰ ਤੇ ਹਮਾਹੰਗੀ ਵਿੱਚ ਏ ਤੇ ਸ਼ੱਕ ਕਰਨਾ ਬੇਵਕੂਫੀ ਹੋਵੇਗੀ। ਜੇ ਸਾਇੰਸ ਜਦ ਸਮਝੀ ਜਾਵੇ ਤੇ ਜ਼ਾਹਿਰ ਕੀਤੀ ਜਾਵੇ ਸਾਰੀ ਮੁਖਾਲਫਤ ਨੂੰ ਨੇਸਤ ਕਰਦੀ ਏ, ਕਿਉਂ ਜੇ ਤੁਸੀਂ ਮੰਨ ਲੈਂਦੇ ਹੋ ਭਈ ਰੱਬ ਕਾਦਰ ਮੁਤਲਿਕ ਏ, ਕਿਉਂ ਜੇ ਇਸ ਨਿਉ ਉੱਤੇ ਇਹ ਗੱਲ ਸਾਹਮਣੇ ਆਉਂਦੀ ਏ ਵੀ ਚੰਗਿਆਈ ਤੇ ਇਹਦੀਆਂ ਮਿੱਠੀਆਂ ਮੁਖਾਲਫਤਾਂ ਵਿੱਚ ਸਾਰੀ ਕੁਦਰਤ ਪਾਈ ਜਾਂਦੀ ਏ। ਸਿਆਰਿਆਂ ਉੱਤੇ ਇਨਸਾਨ ਦਾ ਇਹਦੇ ਮੁਕਾਬਲੇ ਵਿੱਚ ਬਹੁਤਾ ਇਖਤਿਆਰ ਨਹੀਂ ਏ ਜਿੰਨਾ ਉਹਨਾਂ ਦੇ ਖਾਲਕ ਉੱਤੇ ਹੈ, ਕਿਉਂ ਜੇ ਰੱਬ ਸੰਸਾਰ ਉੱਤੇ ਹੁਕਮਰਾਨੀ ਕਰਦਾ ਏ, ਪਰ ਇਨਸਾਨ ਰੱਬ ਦੀ ਕੁਦਰਤ ਦਾ ਪਰਛਾਵਾਂ ਹੁੰਦਿਆਂ ਹੋਏ ਪੂਰੀ ਧਰਤੀ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਹਾਕਮ ਏ। ਇਲਾਹੀ ਸਾਇੰਸ ਦਾ ਸਾਫ਼ ਨੁਕਤਾ ਇਹ ਹੈ ਭਈ ਰੱਬ ਰੂਹ ਸਭ ਦਾ ਹਾਕਮ ਏ ਤੇ ਉਹਦੇ ਇਲਾਵਾ ਕੋਈ ਤਾਕਤ ਏ ਨਾ ਕੋਈ ਸਿਆਣ ਏ, ਭਈ ਰੱਬ ਮੁਹੱਬਤ ਏ ਤੇ ਇਸ ਲਈ ਉਹ ਇਲਾਹੀ ਅਸੂਲ ਏ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਭ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮੁਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਹੈ। ਦੁਆ ਹਸਤੀ ਦੀ ਸਾਇੰਸ ਨੂੰ ਨਹੀਂ ਬਦਲ ਸਕਦੀ, ਪਰ ਇਹ ਸਾਨੂੰ ਇਹਦੇ ਨਾਲ ਹਮਾਹੰਗ ਕਰਨ ਦਾ ਰੁਝਾਨ ਰੱਖਦੀ ਏ। ਭਲਾਈ ਸੱਚਾਈ ਦਾ ਜ਼ਾਹਿਰ ਹਾਸਲ ਕਰਦੀ ਏ। ਰੱਬ ਸਾਨੂੰ ਮੁਕਤੀ ਦੇਵੇਗਾ। ਇਹ ਮਿੰਨਤ ਹੀ ਉਹ ਸਭ ਕੁਝ ਨਹੀਂ ਏ ਜਿਹਦੀ ਸਾਨੂੰ ਲੋੜ ਏ। ਇਲਾਹੀ ਸਿਆਣ ਤੋਂ ਮਿੰਨਤ ਕਰਨ ਦੀ ਬਸ ਆਦਤ, ਜਿਵੇਂ ਵੀ ਕੋਈ ਬੰਦਾ ਇਨਸਾਨ ਹੁੰਦਿਆਂ ਹੋਏ ਮਿੰਨਤ ਕਰਦਾ ਏ, ਇਨਸਾਨੀ ਹੱਦਾਂ ਵਿੱਚ ਰੱਬ ਉੱਤੇ ਭਰੋਸਾ ਰੱਖਣਾ ਜਾਰੀ ਰੱਖਦਾ ਏ, ਜਿਹੜੀ ਇੱਕ ਅਜਿਹੀ ਗਲਤੀ ਏ ਜਿਹਦੇ ਨਾਲ ਰੂਹਾਨੀ ਤਰੱਕੀ ਰੁਕਾਵਟ ਦਾ ਸ਼ਿਕਾਰ ਹੁੰਦੀ ਏ। ਰੱਬ ਪਿਆਰ ਏ, ਕੀ ਅਸੀਂ ਇਹਦੇ ਤੋਂ ਬਹੁਤੀ ਉਹਦੇ ਤੋਂ ਉਮੀਦ ਕਰ ਸਕਦੇ ਹਾਂ? ਰੱਬ ਜ਼ਹਾਨਤ ਏ, ਕੀ ਅਸੀਂ ਇਸ ਲਾਮਤਨਾਹੀ ਸਿਆਣ ਨੂੰ ਇਹ ਦੱਸ ਸਕਦੇ ਹਾਂ ਜੋ ਉਹ ਪਹਿਲਾਂ ਤੋਂ ਜਾਣਦਾ ਹੋਵੇ? ਕੀ ਅਸੀਂ ਕਾਮਲੀਅਤ ਨੂੰ ਬਦਲਣ ਦੀ ਉਮੀਦ ਕਰਦੇ ਹਾਂ? ਕੀ ਸਾਨੂੰ ਕਿਸੇ ਫੁਹਾਰੇ ਦੇ ਸਾਹਮਣੇ ਮਿੰਨਤ ਕਰਨੀ ਚਾਹੀਦੀ ਏ ਜਿਹੜਾ ਸਾਡੀ ਉਮੀਦ ਤੋਂ ਬਹੁਤਾ ਪਾਣੀ ਦੇ ਰਿਹਾ ਹੋਵੇ? ਨਾ ਆਖੀ ਹੋਈ ਤਾਂਘ ਸਾਨੂੰ ਸਾਰੀ ਵਜੂਦੀਅਤ ਤੇ ਫਜ਼ਲ ਦੇ ਮੰਬਾ ਦੇ ਹੋਰ ਨੇੜੇ ਲੈ ਜਾਂਦੀ ਏ। ਰੱਬ ਦੇ ਅੱਗੇ ਰੱਬ ਬਣਨ ਦੀ ਮਿੰਨਤ ਕਰਨਾ ਫਜ਼ੂਲ ਦੀ ਬਹਿਸ ਏ। ਰੱਬ ਕੱਲ੍ਹ ਤੇ ਅੱਜ ਬਲਕਿ ਹਮੇਸ਼ਾ ਤਿੱਕਰ ਇੱਕੋ ਜਿਹਾ ਏ, ਤੇ ਉਹ ਜਿਹੜਾ ਨਾ ਬਦਲਣ ਵਾਲਾ ਚੰਗਾ ਏ, ਉਹ ਉਹਦੀ ਤਾਕਤ ਦੀ ਯਾਦ ਦਹਾਨੀ ਦੇ ਬਗੈਰ ਹੀ ਸਭ ਕੁਝ ਚੰਗਾ ਕਰੇਗਾ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਏ ਵੀ ਸਾਰੇ ਇਨਸਾਨਾਂ ਦੀ ਸਿਆਣ ਇੱਕ ਏ, ਇੱਕ ਰੱਬ ਤੇ ਪਿਓ, ਇੱਕ ਹਯਾਤੀ, ਸੱਚਾਈ ਤੇ ਪਿਆਰ ਏ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਏਗੀ ਤੇ ਇਨਸਾਨਾਂ ਦੀ ਸੱਚੀ ਭਰਾਬੰਦੀ ਕਾਇਮ ਹੋ ਜਾਏਗੀ। ਮੇਰੇ ਹਜ਼ੂਰ ਤੂੰ ਗੈਰ ਮਬੂਦਾ ਨੂੰ ਨਾ ਮੰਨੀ। ਖਰੂਜ 20 ਬਾਬ 3 ਆਇਤ। ਪਹਿਲਾ ਹੁਕਮ ਮੇਰੀ ਪਸੰਦ ਦੀ ਇਬਾਰਤ ਏ। ਇਹ ਕ੍ਰਿਸਚਨ ਸਾਇੰਸ ਨੂੰ ਜ਼ਾਹਿਰ ਕਰਦੀ ਏ। ਇਹ ਰੱਬ, ਰੂਹ,
ਸਿਆਣ ਦੀ ਤਸਲੀਸ ਦੀ ਸਮਝ ਦਿੰਦੀ ਏ। ਇਹ ਦੱਸਦੀ ਏ ਵੀ ਇਨਸਾਨ ਰੱਬ ਆਪਦੀ ਚੰਗਿਆਈ ਦੇ ਇਲਾਵਾ ਕਿਸੇ ਦੂਜੀ ਰੂਹ ਜਾਂ ਸਿਆਣ ਨੂੰ ਨਹੀਂ ਮੰਨੇਗਾ, ਤੇ ਇਹ ਵੀ ਸਾਰੇ ਇਨਸਾਨ ਇੱਕ ਸਿਆਣ ਨੂੰ ਮੰਨਣ। ਪਹਿਲੇ ਹੁਕਮ ਦਾ ਇਲਾਹੀ ਅਸੂਲ ਹਸਤੀ ਦੀ ਸਾਇੰਸ ਉੱਤੇ ਨਿਉ ਰੱਖਦਾ ਏ, ਜਿਹਦੇ ਪਾਰੋਂ ਇਨਸਾਨ ਤੰਦਰੁਸਤੀ, ਪਕੀਜ਼ਗੀ ਤੇ ਅਬਦੀ ਹਯਾਤੀ ਨੂੰ ਜ਼ਾਹਿਰ ਕਰਦਾ ਏ। ਇਹ ਕਲਾਮਤਨਾਹੀ ਰੱਬ ਯਾਨੀ ਚੰਗਿਆਈ ਇਨਸਾਨ ਤੇ ਕੌਮਾਂ ਨੂੰ ਇਕੱਠਾ ਕਰਦਾ ਏ, ਇਨਸਾਨਾਂ ਵਿੱਚ ਭਰਾਬੰਦੀ ਬਣਾਉਂਦਾ ਏ, ਲੜਾਈ ਝਗੜੇ ਮੁਕਾਉਂਦਾ ਏ। ਇਸ ਕਲਾਮ ਨੂੰ ਪੂਰਾ ਕਰਦਾ ਏ ਭਈ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਗੈਰ ਕੌਮਾਂ ਤੇ ਮਸੀਹੀ ਬੁੱਤ ਪ੍ਰਸਤਾਂ ਨੂੰ ਤੇ ਜੋ ਕੁਝ ਵੀ ਮਾਸ਼ਰਤੀ, ਸ਼ਹਿਰੀ ਜੁਰਮ ਦੇ ਬਾਰੇ ਸਿਆਸੀ ਤੇ ਮਜ਼ਹਬੀ ਹਲਕਿਆਂ ਵਿੱਚ ਗਲਤ ਹੋ ਰਿਹਾ ਏ, ਉਹਨੂੰ ਫਨਾਹ ਕਰਦਾ ਏ, ਜਿਨਸਾਂ ਨੂੰ ਬਰਾਬਰ ਕਰਦਾ ਏ, ਇਨਸਾਨ ਉੱਤੇ ਕੀਤੀ ਹੋਈ ਲਾਨਤ ਨੂੰ ਮੁਕਾ ਦਿੰਦਾ ਏ, ਤੇ ਅਜਿਹੇ ਕਿਸੇ ਨੂੰ ਵੀ ਨਹੀਂ ਛੱਡਦਾ ਜਿਹੜਾ ਪਾਪ ਕਰਦਾ ਹੋਵੇ ਤੇ ਦੁੱਖ ਸਵੇ, ਸਜ਼ਾ ਪਾਵੇ ਜਾਂ ਨੇਸਤ ਹੋ ਜਾਵੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।